जी डॉक्टर साहब, साडे कोल पहली लिखत आई है गुरप्रीत सिंह जी दी। ये लिखते हैं ते इन्हां दी लिखत दा विशा है कास्टिज्म एंड रिजर्वेशन पॉलिसी ऑफ खालिस्तान। वाहिगुरू जी का खालसा, वाहिगुरू जी की फतेह। इस विच कोई दो रावां नहीं ਹਨ कि भारत विच बहुते समाजिक मसलिਆਂ ਦੀ जड़ ब्राह्मणां ਦਾ कास्ट सिस्टम है। गुरमत ਦੇ ਮੁੱਢਲੇ ਸਿਧਾਂਤਾਂ ਅਨੁਸਾਰ ਕਿ ਗੁਰਮਤ ਵਿੱਚ ਮਨੂਵਾਦੀ ਵਿਚਾਰਧਾਰਾ ਦੀ ਕੋਈ ਥਾਂ ਨਹੀਂ ਹੈ, ਪਰ ਦੁੱਖ ਦੀ ਗੱਲ ਇਹ ਹੈ ਕਿ ਅੱਜ ਸਿੱਖ ਆਪ ਖੁਦ ਹੀ ਇਸ ਜਾਤ ਪਾਤ ਵਿੱਚ ਪੂਰੀ ਤਰ੍ਹਾਂ ਫਸ ਚੁੱਕੇ ਹਨ। ਜੇ ਸਿੱਖ ਇਹ ਸਭ ਆਪਣੇ ਨਾਲ ਆਪਣੇ ਕੌਮੀ ਘਰ ਖਾਲਿਸਤਾਨ ਵਿੱਚ ਲੈ ਕੇ ਜਾਣਗੇ, ਫਿਰ ਦੁਨੀਆ ਵਿੱਚ ਬਰਾਬਰਤਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਕਿਵੇਂ ਦਿੱਤਾ ਜਾ ਸਕੇਗਾ। ਮੇਰਾ ਇਸ ਬਾਰੇ ਇੱਕ ਸੁਝਾਅ ਹੈ, ਖਾਲਿਸਤਾਨ ਵਿੱਚ ਸਰਕਾਰੀ ਜਾਂ ਗੈਰ ਸਰਕਾਰੀ ਕਾਗਜ਼ਾਂ ਤੇ ਜਾਤ ਦੱਸਣ ਲਈ ਨਾ ਕਿਹਾ ਜਾਵੇ, ਜਿਵੇਂ ਪਾਸਪੋਰਟ, ਜਨਮ ਦਾ ਸਰਟੀਫਿਕੇਟ, ਵਿਆਹ ਦਾ ਸਰਟੀਫਿਕੇਟ, ਸਕੂਲ ਦੇ ਫਾਰਮ ਆਦਿ। ਖਾਸ ਪਛਾਣ ਲਈ ਆਖਰੀ ਨਾਂ ਦੀ ਥਾਂ ਤੇ ਮਾਂ ਦਾ ਨਾਮ ਵਰਤਿਆ ਜਾਵੇ। ਉਦਾਹਰਨ ਦੇ ਤੌਰ ਤੇ ਗੁਰਪ੍ਰੀਤ ਸਿੰਘ, ਰਵਿੰਦਰ, ਅਸ਼ੋਕ ਕੁਮਾਰ, ਰੁਚਿਕਾ ਆਦਿ। ਇਸ ਨਾਲ ਨਾ ਸਿਰਫ ਜਾਤ ਪਾਤ ਤੋਂ ਛੁਟਕਾਰਾ ਮਿਲੇਗਾ, ਸਗੋਂ ਸਮਾਜ ਵਿੱਚ ਮਾਂ ਦਾ ਆਦਰ ਮਾਣ ਹੋਰ ਵਧੇਗਾ। ਇਸ ਗੱਲ ਦੀਆਂ ਸੰਭਾਵਨਾਵਾਂ ਹਨ ਕਿ ਲੋਕ ਆਪਣੇ ਤੌਰ ਤੇ ਜਾਤ ਦਾ ਇਸਤੇਮਾਲ ਕਰਨ। ਹੋ ਸਕਦਾ ਹੈ ਕਿ ਜਾਤ ਪਾਤ ਦੇ ਇਸ ਸਿਸਟਮ ਨੂੰ ਖਤਮ ਕਰਨ ਲਈ ਸਮਾਂ ਲੱਗੇ, ਪਰ ਜਾਤੀਵਾਦ ਨੂੰ ਜੜੂ ਪੁੱਟਣਾ ਖਾਲਿਸਤਾਨ ਦੇ ਸੰਵਿਧਾਨ ਦਾ ਖਾਸ ਅੰਗ ਹੋਣਾ ਚਾਹੀਦਾ ਹੈ। ਹੁਣ ਜੇ ਸਰਕਾਰ ਮੁਤਾਬਕ ਕੋਈ ਜਾਤ ਪਾਤ ਨਹੀਂ ਹੈ, ਫਿਰ ਇਸ ਦੇ ਆਧਾਰ ਤੇ ਰਾਖਵੇਂਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਅਸਲ ਵਿੱਚ ਰਾਖਵਾਂਕਰਨ ਹੋਣਾ ਹੀ ਨਹੀਂ ਚਾਹੀਦਾ, ਪਰ ਇਸ ਨਾਲ ਦਲਿਤ ਭਾਈਚਾਰੇ ਵੱਲੋਂ ਵਿਦਰੋਹ ਹੋਵੇਗਾ। ਉਹਨਾਂ ਨੂੰ ਇਹ ਲੱਗੇਗਾ ਕਿ ਰਾਖਵਾਂਕਰਨ ਅਤੇ ਜਾਤ ਪਾਤ ਉਹਨਾਂ ਨੂੰ ਮੁੱਖ ਧਾਰਾ ਵਿੱਚੋਂ ਦੂਰ ਰੱਖਣ ਲਈ ਬੰਦ ਕੀਤਾ ਜਾ ਰਿਹਾ ਹੈ। ਇਸ ਲਈ ਪੜ੍ਹਾਈ ਵਿੱਚ, ਸਿਹਤ ਵਿਭਾਗ ਵਿੱਚ ਅਤੇ ਖਾਣ ਦੀਆਂ ਵਸਤਾਂ ਤੇ ਸਭ ਲਈ ਬਰਾਬਰ ਦੇ ਮੌਕੇ ਹੋਣੇ ਚਾਹੀਦੇ ਹਨ। ਜਿਹੜੇ ਲੋਕ ਵਿੱਤੀ ਤੌਰ ਤੇ ਪਛੜੇ ਹਨ, ਉਹਨਾਂ ਨੂੰ ਸਬਸਿਡੀ ਮਿਲਣੀ ਚਾਹੀਦੀ ਹੈ ਤਾਂ ਜੋ ਉਹ ਸਭ ਕੁਝ ਪ੍ਰਾਪਤ ਕਰ ਸਕਣ ਜਿਸ ਉੱਪਰ ਉਹਨਾਂ ਦਾ ਹੱਕ ਬਣਦਾ ਹੈ। ਇਸ ਲਈ ਸਭ ਜਾਤ ਪਾਤ ਨੂੰ ਖਤਮ ਕਰਨ ਦੇ ਨਾਲ ਨਾਲ ਪਹਿਲੇ ਦਿਨ ਤੋਂ ਹੀ ਵਿੱਤ ਦੇ ਆਧਾਰ ਤੇ ਸਬਸਿਡੀ ਦੇਣੀ ਚਾਹੀਦੀ ਹੈ। ਜੀ ਡਾਕਟਰ ਸਾਹਿਬ। ਵੀਰ ਗੁਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਉਹਨਾਂ ਨੇ ਸਾਨੂੰ ਲਿਖਿਆ, ਕਈ ਵਾਰ ਲਿਖਦੇ ਨੇ, ਕਈ ਵਾਰ ਫਿਰ ਗੈਪ ਦੇ ਦਿੰਦੇ ਨੇ, ਪਰ ਇਹਨਾਂ ਦੇ ਹਮੇਸ਼ਾ ਹੀ ਬੜੇ ਕ੍ਰੀਏਟਿਵ ਆਈਡੀਆਜ਼ ਹੁੰਦੇ ਨੇ ਜੀ। ਔਰ ਖੁਸ਼ੀ ਹੁੰਦੀ ਹੈ ਵੀ ਅਸੀਂ ਸਿਰਫ ਪ੍ਰੈਜ਼ੈਂਟ ਦੇ ਵਿੱਚ ਕੀ ਚੈਲੰਜ ਨੇ ਉਹਨਾਂ ਬਾਰੇ ਹੀ ਨਹੀਂ ਸੋਚਦੇ, ਅਸੀਂ ਇਹ ਵੀ ਦੇਖਦੇ ਹਾਂ ਕਿ ਭਵਿੱਖ ਦੇ ਖਾਲਿਸਤਾਨ ਦੇ ਵਿੱਚ ਕੀ ਚੈਲੰਜਸ ਜਿਹੜੇ ਅੱਜ ਨੇ ਜੀ, ਉਹਨਾਂ ਨੂੰ ਅਸੀਂ ਸੰਵਿਧਾਨਕ ਤੌਰ ਤੇ ਔਰ ਵਿਹਾਰਕ ਤੌਰ ਤੇ ਕਿਵੇਂ ਡੀਲ ਕਰਨਾ ਉਹਨਾਂ ਦੇ ਨਾਲ, ਤਾਂ ਕਿ ਇਹ ਕੋੜ ਜਾਂ ਇਹ ਬਿਮਾਰੀਆਂ ਜਿਹੜੀਆਂ ਕਿ ਬ੍ਰਾਹਮਣਵਾਦੀ ਸਮਾਜ ਦੀਆਂ ਹਜ਼ਾਰਾਂ ਸਾਲਾਂ ਤੋਂ ਉਸ ਸੁਸਾਇਟੀ ਨੂੰ ਚੰਬੜੀਆਂ ਨੇ, ਔਰ ਇਹਦੇ ਬਾਵਜੂਦ ਕਿ ਸਿੱਖ ਧਰਮ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਰੂਪ 'ਚ ਇਸ ਕੋੜ ਨੂੰ ਪੂਰੀ ਤਰ੍ਹਾਂ ਨਕਾਰਦਾ ਹੈ, ਪਰ ਇਸ ਦਾ ਇੰਨਾ ਕੁ ਸੱਭਿਆਚਾਰਕ ਜਾਂ ਤਹਿਜ਼ੀਬੀ ਇਫੈਕਟ ਹੈ ਕਿ ਅਸੀਂ ਇਸ ਚੋਂ ਨਿਕਲ ਨਹੀਂ ਸਕੇ। ਨਾ ਸਾਡੇ ਵਿਆਹ ਜਿਹੜੇ ਨੇ ਉਹ ਜ਼ਾਤ ਪਾਤ ਦੇ ਬੰਧਨ ਨੂੰ ਤੋੜ ਕੇ ਹੁੰਦੇ ਨੇ, ਨਾ ਸਾਡੀ ਸੋਚ ਚੋਂ ਉੱਚੇ ਨੀਵੇਂ ਦੀ ਗੱਲ ਨਿਕਲਦੀ ਹੈ। ਉਹ ਬੇਸ਼ੱਕ ਅਸੀਂ ਮਜ਼ਾਕ 'ਚ ਕਿਸੇ ਨੂੰ ਉਸ ਦੇ ਜਾਤੀ ਸੂਚਕ ਸ਼ਬਦ ਦੇ ਨਾਲ ਠਿੱਠ ਕਰੀਏ, ਜਾਂ ਅਸੀਂ ਕਦੇ ਗੁੱਸੇ ਦੇ ਵਿੱਚ ਕਹੀਏ, ਜਾਂ ਕਿਸੇ ਦੀ ਪਿੱਠ ਪਿੱਛੇ ਕਹੀਏ, ਜਾਂ ਰਿਸ਼ਤੇ ਕਰਨ ਲੱਗਿਆਂ ਕਹੀਏ, ਹਰ ਜਿਹੜਾ ਜ਼ਾਤ ਪਾਤੀ ਗਰੁੱਪ ਹੈ ਬ੍ਰਾਹਮਣਵਾਦ ਦਾ, ਉਹਦੇ ਪ੍ਰਤੀ ਅਸੀਂ ਕੁਝ ਧਾਰਨਾਵਾਂ ਬਣਾਈਆਂ ਹੋਣੀਆਂ ਕਿ ਕੌਣ ਕੰਜੂਸ ਹੈ, ਕੌਣ ਪੈਸੇ ਦੇ ਪਿੱਛੇ ਹੈ, ਕਿਹਦਾ ਵਰਤੋਂ ਚੰਗਾ ਨਹੀਂ, ਕਿਸ ਦਾ ਫਲਾਣਾ ਚੰਗਾ ਨਹੀਂ। ਹਾਲਾਂਕਿ ਉਹਨਾਂ ਭਾਈਚਾਰਿਆਂ 'ਚ ਹੀ ਵਿਆਹ ਕਰਾਉਣ ਵਾਲੇ ਫਿਰ ਚੀਕਾਂ ਵੀ ਮਾਰਦੇ ਨੇ, ਉੱਥੇ ਵੀ ਡਾਈਵੋਰਸ ਹੁੰਦੇ ਨੇ, ਉੱਥੇ ਵੀ ਕੁੜੀਆਂ ਦੁਖੀ ਹੁੰਦੀਆਂ, ਜਾਂ ਉੱਥੇ ਵੀ ਉਹੀ ਕੁਝ ਵਾਪਰਦਾ ਜਿਹੜਾ ਸਾਰਿਆਂ 'ਚ ਹੈ। ਪਰ ਅਸੀਂ ਉਸ ਖੇਡ 'ਚੋਂ ਨਿਕਲ ਕੇ ਆਪਣੇ ਫੈਲੋ ਸਿੱਖ ਨੂੰ ਗੁਣਾਂ ਦੇ ਆਧਾਰ ਤੇ ਆਪਣਾ ਜਿਹੜਾ ਸਾਥੀ ਬਣਾਉਣ ਜਾਂ ਉਹਨਾਂ ਦੇ ਨਾਲ ਸਾਖਦਾਰੀ ਕਰਨ ਨੂੰ ਤਿਆਰ ਨਹੀਂ, ਭਾਵੇਂ ਅਸੀਂ ਆਪਣਿਆਂ ਦੇ ਹੱਥੋਂ ਜਿਹਨਾਂ ਨੂੰ ਅਸੀਂ ਆਪਣੇ ਸਮਝਦੇ ਹਾਂ ਨਿਕਲਦੀ ਉਹਦਾ 'ਚੋਂ ਵੀ ਜ਼ਲਾਲਤ ਹੈ ਜੀ। ਹੁਣ ਹਾਲਾਂਕਿ ਅਸੀਂ ਕਈ ਵਾਰੀ ਇਹ ਪੈਮਾਨਾ ਕਮਿਊਨਿਟੀ ਵਾਈਜ਼ ਵੀ ਲੈ ਲੈਂਦੇ ਹਾਂ ਜੀ, ਫਲਾਣੇ ਤੇ ਇਤਬਾਰ ਨਹੀਂ ਕਰਨਾ ਚਾਹੀਦਾ, ਫਲਾਂ ਧਰਮ ਤੇ ਫਲਾਂ ਮਜ਼ਹਬ ਤੇ ਜਦੋਂ ਤੁਹਾਡੇ ਆਪਣੇ ਪਾਰਟਨਰ ਕਈ ਵਾਰੀ ਆਪਣੇ ਚਾਚੇ ਤਾਏ ਦੇ ਮੁੰਡੇ, ਕਈ ਵਾਰੀ ਆਪਣੇ ਭਰਾ ਜਾਂ ਦੂਜੇ ਹੁੰਦੇ ਨੇ, ਉਹ ਜਦੋਂ ਧੋਖਾ ਕਰ ਜਾਂਦੇ ਨੇ ਤੁਹਾਡੇ ਨਾਲ ਜਾਂ ਤੁਸੀਂ ਉਹਨਾਂ ਦੇ ਨਾਲ ਧੋਖਾ ਕਰਦੇ ਹੋ, ਉਦੋਂ ਤੁਹਾਡਾ ਕ੍ਰਾਈਟੇਰੀਆ ਕਿੱਥੇ ਜਾਂਦਾ? ਜੀ ਜੀ ਬਿਲਕੁਲ। ਸੋ ਇਹਨਾਂ ਨੇ ਜਿਹੜੀ ਗੱਲ ਬਿਲਕੁਲ ਠੀਕ ਕਹੀ ਕਿ ਵੀ ਇਹ ਜਿਹੜਾ ਮਨੂਵਾਦ ਦੀ ਕੋਈ ਥਾਂ ਨਹੀਂ ਹੈ ਗੁਰਮਤ ਦੇ ਵਿੱਚ, ਜ਼ਾਤ ਪਾਤ 'ਚ ਕੋਈ ਨਹੀਂ ਹੈ, ਔਰ ਖਾਲਿਸਤਾਨ ਬਰਾਬਰਤਾ ਦਾ ਸੁਨੇਹਾ ਦੇਣ ਵਾਲਾ ਹੋਣਾ ਚਾਹੀਦਾ। ਔਰ ਇੱਕ ਗੱਲ ਇਹਨਾਂ ਨੇ ਸੁਝਾਅ ਦੇ ਤੌਰ ਤੇ ਕਹੀ ਕਿ ਫਾਰਮਾਂ ਦੇ ਉੱਤੇ ਬਰਥ ਸਰਟੀਫਿਕੇਟ ਜਾਂ ਮੈਰਿਜ ਸਰਟੀਫਿਕੇਟ ਜਾਂ ਤੁਹਾਡੇ ਹੋਰ ਉਹਨਾਂ ਤੇ ਕੋਈ ਜ਼ਾਤ ਪਾਤ ਦਾ ਕਾਲਮ ਨਾ ਹੋਏ।
ਔਰ ਆਪਣੇ ਤੌਰ ਤੇ ਜ਼ਾਤਵਾਦ ਭਾਵੇਂ ਰਹੇਗੀ ਥੋੜੀ ਬਹੁਤ ਦੇਰ, ਪਰ ਇਹਨੂੰ ਜੜੋਂ ਪੁੱਟਣਾ ਖਾਲਿਸਤਾਨ ਦੇ ਸੰਵਿਧਾਨ ਦਾ ਹਿੱਸਾ ਹੋਣਾ ਚਾਹੀਦਾ। ਔਰ ਫਿਰ ਇਹਨਾਂ ਨੇ ਜਿਹੜੀ ਦੂਸਰੀ ਗੱਲ ਕੀ ਕਿ ਰਿਜ਼ਰਵੇਸ਼ਨ ਬਿਲਕੁਲ ਨਹੀਂ ਹੋਣੀ ਚਾਹੀਦੀ। ਫਿਰ ਉਹਨਾਂ ਕਿਹਾ ਵੀ ਇਹਦੇ ਤੋਂ ਹੋ ਸਕਦਾ ਹੈ ਦਲਿਤ ਰਿਵੋਲਟ ਹੋਏ, ਕਿ ਉਹਨਾਂ ਨੂੰ ਤੁਸੀਂ ਮੇਨ ਸਟ੍ਰੀਮ ਚੋਂ ਕੱਢ ਰਹੇ ਹੋ। ਔਰ ਫਿਰ ਉਹਨਾਂ ਨੇ ਕਿਹਾ ਜੀ ਉਹਦਾ ਇਲਾਜ ਇਹ ਹੈ ਕਿ ਅਸੀਂ ਵਿੱਤੀ ਆਧਾਰ ਦੇ ਉੱਤੇ ਜਿਹੜੀਆਂ ਆਰਥਿਕ ਤੌਰ ਤੇ ਪਛੜੇ ਲੋਕ ਨੇ ਉਹਨਾਂ ਨੂੰ ਜਿਹੜੀਆਂ ਸਬਸਿਡੀਜ਼ ਦਈਏ, ਔਰ ਇਹ ਜਿਹੜਾ ਉਹਦਾ ਹੱਲ ਹੈ। ਦੇਖੋ ਬੜੀਆਂ ਕ੍ਰੀਏਟਿਵ ਗੱਲਾਂ ਨੇ, ਪਰ ਜਿਵੇਂ ਮੈਂ ਕਿਹਾ ਵੀ ਵਿਹਾਰਕ ਤੌਰ ਦੇ ਉੱਤੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸੰਵਿਧਾਨਕ ਤੌਰ ਦੇ ਉੱਤੇ ਤਾਂ ਅੱਜ ਦੇ ਭਾਰਤੀ ਸੰਵਿਧਾਨ ਦੇ ਵਿੱਚ ਵੀ ਜ਼ਾਤੀ ਸੂਚਕ ਤੁਸੀਂ ਨਾਮ ਨਹੀਂ ਲੈ ਸਕਦੇ ਕਿਸੇ ਦਾ। ਕਿਸੇ ਨੂੰ ਤੁਸੀਂ ਕਹੋ ਤੇ ਉਹ ਤੁਹਾਨੂੰ ਲੈ ਜਾਂਦਾ ਕੋਰਟ 'ਚ ਜੀ, ਔਰ ਬੜੀਆਂ ਸਖਤ ਸਜ਼ਾਵਾਂ ਨੇ। ਭਾਰਤੀ ਸੰਵਿਧਾਨ ਬਰਾਬਰੀ ਦਿੰਦਾ, ਲੇਕਿਨ ਇਹਦੇ ਬਾਵਜੂਦ ਪਿਛਲੇ 60 ਸਾਲ 'ਚ ਕੋਈ ਉਹਨਾਂ ਦੇ ਉੱਤੇ ਜਿਹੜੇ ਹੋਣ ਵਾਲੇ ਜ਼ੁਲਮ ਘਟੇ ਨਹੀਂ ਨੇ। ਇਹ ਠੀਕ ਹੈ ਕਿ ਇੱਕ ਕਰੀਮੀ ਲੇਅਰ ਆ ਗਈ, ਉਹਨਾਂ ਕੋਲ ਨੌਕਰੀਆਂ ਰਿਜ਼ਰਵੇਸ਼ਨ ਦੇ ਥੱਲੇ ਆਈਆਂ, ਪਰ ਕਿਉਂਕਿ 4000 ਸਾਲ ਦਾ ਬ੍ਰਾਹਮਣਵਾਦ ਦਾ ਇੰਪੈਕਟ ਇਸ ਕਿਸਮ ਦਾ ਹੈ ਜਿਸ ਚੋਂ ਨਿਕਲਣਾ ਸੌਖਾ ਨਹੀਂ ਹੈ। ਸੋ ਮੈਂ ਇਹ ਸਮਝਦਾ ਵੀ ਬੇਸ਼ੱਕ ਸੰਵਿਧਾਨਕ ਤੌਰ ਤੇ ਖਾਲਿਸਤਾਨ ਇਸ ਗੱਲ ਨੂੰ ਯਕੀਨੀ ਬਣਾਏਗਾ ਜਾਂ ਬਣਾਉਣਾ ਚਾਹੀਦਾ ਹੈ ਕਿ ਇਸ ਕਿਸਮ ਦੇ ਲਈ ਕੋਈ ਥਾਂ ਨਾ ਹੋਏ, ਲੇਕਿਨ ਮੈਂ ਜਿਵੇਂ ਕਿਹਾ ਵੀ ਇਹ ਸਾਡੀ ਮਾਨਸਿਕਤਾ ਚੋਂ ਗੱਲ ਨਿਕਲਣੀ ਬੜੀ ਜ਼ਰੂਰੀ ਹੈ। ਜਦੋਂ ਤੱਕ ਅਸੀਂ ਆਪਣੀ ਜ਼ਬਾਨ, ਹੁਣ ਨਾ ਤੁਸੀਂ ਬਦਲ ਦਿਓ, ਗਾਂਧੀ ਨੇ ਹਰੀਜਨ ਕਿਹਾ, ਉਹਦਾ ਸ਼ਬਦ ਦਲਿਤ ਆ ਗਿਆ, ਅਸੀਂ ਜਿਹੜਾ ਉਸ ਤੋਂ ਪਹਿਲੇ ਜਾਤੀ ਸੂਚਕ ਸ਼ਬਦ ਹੋਰ ਇਸਤੇਮਾਲ ਕਰਦੇ ਹਾਂ, ਉਹਦੇ ਨਾਲ ਕੀ ਫਰਕ ਪਿਆ? ਜੇ ਤੁਸੀਂ ਕਹੋ ਜੀ ਹਰੀਜਨ, ਹੁਣ ਹਰੀਜਨ ਕਹਿਣ ਨੂੰ ਕੋਈ ਕਹੇ ਜੀ ਹਰੀ ਦਾ ਜਨ, ਪਰ ਸਾਨੂੰ ਜਦੋਂ ਕੋਈ ਹਰੀਜਨ ਕਹਿ ਰਿਹਾ ਹੁੰਦਾ ਤੇ ਉਦੋਂ ਪਤਾ। ਔਰ ਇਹ ਗੱਲ ਐਸੀ ਵਿਹਾਰ 'ਚ ਹੈ ਜਦੋਂ ਤੁਸੀਂ ਆਪਣਿਆਂ 'ਚ ਮਿਲਦੇ ਹੋ, ਪੁੱਛਣ ਜੀ ਨਾਂ ਕੀ ਹੈ, ਤੁਸੀਂ ਕਹੋ ਜੀ ਮਨਜੀਤ ਸਿੰਘ, ਉਹ ਕਹੇ ਜੀ ਲਾਸਟ ਨੇਮ ਕਿਉਂ, ਕਹਿੰਦੇ ਸਿੰਘ, ਨਹੀਂ ਜੀ ਫਿਰ ਵੀ ਕੋਈ ਹੁੰਦਾ, ਹੁਣ ਉਹ ਅੰਦਾਜ਼ਾ ਲਾਉਣਾ ਚਾਹ ਰਿਹਾ ਹੁੰਦਾ ਵੀ ਤੁਸੀਂ ਕੌਣ। ਜੀ ਜੀ, ਹੁਣ ਜਿੱਥੇ ਇਸ ਕਿਸਮ ਦੀ ਜ਼ਹਿਨੀਅਤ ਹੈ ਵੀ ਅਸੀਂ ਆਪਣਿਆਂ ਨੂੰ ਜਿਹੜਾ ਸਿੱਖੀ ਸਰੂਪ 'ਚ ਅੰਮ੍ਰਿਤਧਾਰੀ, ਔਰ ਇਹ ਗੱਲ ਸਿਰਫ ਇਹ ਨਹੀਂ ਵੀ ਜਿਹੜੇ ਅਦਰਵਾਈਜ਼ ਨੇ ਜੀ ਅਨਪੜ੍ਹ ਨੇ ਜਾਂ ਦੂਜੇ ਪੜ੍ਹੇ ਲਿਖੇ, ਹਾਈਲੀ ਐਜੂਕੇਟਡ, ਜਿਹੜੇ ਅਮਰੀਕਾ ਵਰਗੇ ਮੁਲਕ 'ਚ ਆਇਆ ਵੀ 40-40 50-50 ਸਾਲ ਹੋ ਗਏ ਨੇ, ਜੇ ਇਵੇਂ ਨਾ ਹੁੰਦਾ ਤਾਂ ਜ਼ਾਤੀ ਆਧਾਰਿਤ ਗੁਰਦੁਆਰੇ ਨਾ ਬਣਦੇ। ਸੋ ਮੈਂ ਸਮਝਦਾ ਵੀ ਸਭ ਤੋਂ ਪਹਿਲਾਂ ਚੈਰਿਟੀ ਬਿਗਨਸ ਐਟ ਹੋਮ। ਅਸੀਂ ਆਪਣੀ ਮਾਨਸਿਕਤਾ ਨੂੰ ਬਦਲਣ ਦੀ ਕੋਸ਼ਿਸ਼ ਕਰੀਏ ਕਿ ਇਹ ਸਾਨੂੰ ਕਿਤੇ ਲੈ ਕੇ ਨਹੀਂ ਜਾਂਦੀ। ਬਾਕੀ ਰਿਜ਼ਰਵੇਸ਼ਨ ਦੇ ਉੱਤੇ ਮੈਂ ਇਹ ਸਮਝਦਾ ਕਿ ਥੋੜਾ ਬਹੁਤ ਤੁਹਾਨੂੰ ਸਮਾਜ ਦਾ ਜਿਹੜਾ ਥਰੜਾ ਸੈਕਸ਼ਨ ਹੈ, ਕਿਉਂਕਿ ਜ਼ਾਹਰ ਹੈ ਉਹਦੇ 'ਚੋਂ ਵੱਡਾ ਦਲਿਤ ਵਰਗ ਜਾਂ ਅੱਜ ਭਾਰਤ ਦੇ ਵਿੱਚ ਮੁਸਲਮਾਨ ਜਿਹੜੇ ਨੇ ਥਲੜੇ ਲੈਡਰ ਤੇ ਨੇ, ਉਹਨਾਂ ਨੂੰ ਤੁਹਾਨੂੰ ਥੋੜਾ ਬਹੁਤ ਉੱਪਰ ਚੁੱਕਣ ਲਈ ਇਵਨ ਅਮਰੀਕਾ ਵਰਗੇ ਮੁਲਕ 'ਚ ਇਹਨਾਂ ਨੇ ਐਫਰਮੇਟਿਵ ਜਿਹੜਾ ਇੱਕ ਪ੍ਰੋਗਰਾਮ ਸ਼ੁਰੂ ਕੀਤੇ ਸੀ, ਜਿਹਦਾ ਐਫਰਮੇਟਿਵ ਸੀ ਜਾਂ ਉਹਨੂੰ ਕੀ ਕਹਿੰਦੇ ਸੀ ਕਿ ਵੀ ਉਹਦੇ ਥੱਲੇ ਹੁਣ ਵੀ ਨਿਊਯਾਰਕ 'ਚ ਹੈ ਮਾਈਨੋਰਿਟੀ ਪ੍ਰੈਫਰਡ ਬਿਜ਼ਨੈਸਿਸ ਨੇ, ਕਿ ਜੇ ਤੁਸੀਂ ਮਾਈਨੋਰਿਟੀ 'ਚੋਂ ਤੁਸੀਂ ਕੋਈ ਬਿਜ਼ਨਸ ਕਰਦੇ ਹੋ ਤੁਹਾਨੂੰ ਥੋੜੀ ਬਹੁਤ ਤਰਜੀਹ ਦਿੱਤੀ ਜਾਂਦੀ ਹੈ। ਸਰਟਨਲੀ ਜਿਸ ਢੰਗ ਨਾਲ ਹੁਣ ਰਿਜ਼ਰਵੇਸ਼ਨ ਹੈ ਇਹ ਐਕਸੈਪਟੇਬਲ ਨਹੀਂ ਹੈ, ਪਰ ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਏਗਾ ਕਿ ਜਿਹੜਾ ਸਮਾਜ ਦੇ ਥੱਲੜੇ ਪੌੜ ਦੇ ਉੱਤੇ ਥੱਲੜਾ ਵਰਗ ਹੈ, ਉਹ ਭਾਵੇਂ ਕਿਸੇ ਵਰਗ 'ਚੋਂ ਵੀ ਆ ਰਿਹਾ ਹੋਏ, ਉਹਨੂੰ ਉੱਪਰ ਚੁੱਕਣ ਦੇ ਲਈ ਔਰ ਉਹਦੇ ਆਧਾਰ ਦੇ ਉੱਤੇ ਜਿਹੜਾ ਅਲਟੀਮੇਟਲੀ ਬੇਸ਼ੱਕ ਇਕੁਆਲਿਟੀ ਸਾਡਾ ਅਲਟੀਮੇਟ ਬੇਸ ਹੋਏਗਾ, ਪਰ ਮੈਂ ਜਿਵੇਂ ਪਹਿਲਾਂ ਕਿਹਾ ਵੀ ਜ਼ਾਤ ਪਾਤ ਨੂੰ ਖਤਮ ਇੱਥੋਂ ਕਰਨ ਦੀ ਲੋੜ ਹੈ। ਕਾਨੂੰਨ ਕੀ ਕਹਿੰਦਾ ਹੈ, ਦੂਜਾ ਕੀ ਕਹਿੰਦਾ ਹੈ, ਇਹ ਬਾਅਦ ਦੀਆਂ ਗੱਲਾਂ ਨੇ। ਜਦੋਂ ਤੱਕ ਸਾਡੀ ਮਾਨਸਿਕਤਾ ਨਹੀਂ ਬਦਲਦੀ ਔਰ ਅਸੀਂ ਇਸ ਗੱਲ ਦੇ ਉੱਤੇ ਨਹੀਂ ਆਉਂਦੇ, ਜਿਵੇਂ ਇੱਕ ਰਹਿਤਨਾਮੇ 'ਚ ਹੈ ਕਿ ਅੰਮ੍ਰਿਤ ਕੋ ਪਾਣੀ ਕਹੇ ਸਿੱਖ ਕੀ ਪੁੱਛੇ ਜ਼ਾਤ, ਦਇਆ ਸਿੰਘ ਮਮ ਸਿੱਖ ਨਹੀਂ ਜਨਮ ਗਵਾਵੇ ਬਾਦ। ਇਹ ਭਾਈ ਦਇਆ ਸਿੰਘ ਦੇ ਰਹਿਤਨਾਮੇ 'ਚੋਂ ਹੈ ਸ਼ਾਇਦ, ਕਿ ਭਾਈ ਇਵਨ ਸਿੱਖ ਦੀ ਜ਼ਾਤ ਪੁੱਛਣੀ ਵੀ ਜਿਹੜੀ ਹੈ ਉਹ ਉਹਨੂੰ ਸਿੱਖੀ ਤੋਂ ਡਿਸਕੁਆਲੀਫਾਈ ਕਰਦੀ ਹੈ। ਅਸੀਂ ਤਾਂ ਵਿਹਾਰ ਹੀ ਜ਼ਾਤ ਤੇ ਆਧਾਰਿਤ ਕਰਦੇ। ਸੋ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਵੀਰ ਗੁਰਪ੍ਰੀਤ ਸਿੰਘ ਜੀ ਦਾ, ਜਿਨ੍ਹਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਤਰ੍ਹਾਂ ਨੇ ਬ੍ਰੇਕ ਵੀਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।